ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਹਮੇਸ਼ਾ ਤਰ੍ਹਾਂ ਅੱਜ ਵੀ ਐਦਾ ਵਿਚਾਰ ਗੁਰਬਾਣੀ ਵਿਚਾਰਾਂ ਗੁਰਮਤਿ ਵਿਚਾਰਾਂ ਡਿਸਕਸ ਕਰਨ ਜਾ ਰਹੇ ਹਾਂ, ਤੇ ਸਾਡਾ ਇਸੇ ਤਰ੍ਹਾਂ ਹੀ ਬਨੇ ਰਹਿਣਾ। ਸੋ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਵੀਰਵਾਰ ਦਾ ਦਿਨ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਭਗਤ ਬਾਣੀ ਉਹਨਾਂ ਦੇ ਲਈ ਰਾਖਵਾਂ ਰੱਖਿਆ ਹੋਇਆ ਜੀ, ਔਰ ਅਸੀਂ ਭਗਤ ਰਵਿਦਾਸ ਜੀ ਦੀ ਬਾਣੀ ਦੇ 40 ਸ਼ਬਦ ਵਿਚਾਰੇ। ਉਸ ਤੋਂ ਪਹਿਲਾਂ ਬਾਬਾ ਫਰੀਦ ਸ਼ਕਰਗੰਜ ਜੀ ਦੀ ਬਾਣੀ ਦੇ ਸ਼ਲੋਕ ਔਰ 4 ਸ਼ਬਦ ਵਿਚਾਰੇ ਜੀ, ਔਰ ਭਗਤ ਨਾਮਦੇਵ ਜੀ ਜਿਨ੍ਹਾਂ ਦੀ ਬਾਣੀ ਦੇ 61 ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ, ਅਸੀਂ ਪਿਛਲੇ ਵੀਰਵਾਰ ਉਹਨਾਂ ਦਾ ਭੋਗ ਪਾ ਚੁੱਕੇ ਹਾਂ। 61 ਸ਼ਬਦ ਵਿਚਾਰੇ ਨੇ ਜੀ। ਔਰ ਹੁਣ ਕਿਉਂਕਿ ਸਭ ਤੋਂ ਜ਼ਿਆਦਾ ਭਗਤਾਂ ਦੇ ਵਿੱਚ ਬਾਣੀ ਭਗਤ ਕਬੀਰ ਜੀ ਦੀ ਗੁਰੂ ਗ੍ਰੰਥ ਸਾਹਿਬ 'ਚ ਹੈ, ਸੋ ਮੈਂ ਇਹ ਸੋਚਦੇ ਹਾਂ ਕਿ ਜਿਨ੍ਹਾਂ ਦੇ ਥੋੜ੍ਹੇ ਥੋੜ੍ਹੇ ਸ਼ਬਦ ਨੇ ਪਹਿਲਾਂ ਉਹਨਾਂ ਨੂੰ ਵਿਚਾਰ ਕੇ ਫਿਰ ਭਗਤ ਕਬੀਰ ਜੀ ਦੀ ਬਾਣੀ ਵੱਲ ਅਸੀਂ ਆਵਾਂਗੇ। ਜੀ। ਭਗਤ ਰਾਮਾਨੰਦ ਜੀ, ਉਹਨਾਂ ਦੀ ਬਾਣੀ ਦਾ ਸਿਰਫ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਰਾਗ ਬਸੰਤ ਦੇ ਵਿੱਚ ਦਰਜ ਹੈ, ਪਰ ਜਦੋਂ ਰਾਮਾਨੰਦ ਜੀ ਦਾ ਜ਼ਿਕਰ ਹੁੰਦਾ ਹੈ, ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ ਦੇਖੀਏ ਜਾਂ ਇਤਿਹਾਸਕ ਸੋਮਿਆਂ 'ਚ ਦੇਖੀਏ ਤੇ 5 ਭਗਤ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹਨਾਂ ਦਾ ਨੂੰ ਜਿਹੜਾ ਉਹ ਭਗਤ ਰਾਮਾਨੰਦ ਦੇ ਚੇਲਿਆਂ ਦੇ ਤੌਰ ਤੇ ਬਿਆਨਿਆ ਜਾਂਦਾ ਹੈ ਕਿ ਉਹਨਾਂ ਤੋਂ ਹੀ ਉਹਨਾਂ ਦੀ ਇਨੀਸ਼ੀਏਸ਼ਨ ਹੋਈ। ਉਹਨਾਂ ਦੇ ਵਿੱਚ ਭਗਤ ਕਬੀਰ ਜੀ ਵੀ ਨੇ, ਭਗਤ ਰਵਿਦਾਸ ਜੀ ਵੀ ਨੇ, ਭਗਤ ਪੀਪਾ ਜੀ ਵੀ ਨੇ, ਭਗਤ ਧੰਨਾ ਜੀ ਵੀ ਨੇ ਔਰ ਭਗਤ ਸੈਣ ਜੀ ਵੀ ਨੇ। ਔਰ ਹਾਲਾਂਕਿ ਰਾਮਾਨੰਦ ਜੀ 13ਵੀਂ 14ਵੀਂ 15ਵੀਂ ਇਹਨਾਂ ਸਦੀਆਂ ਦੇ ਵਿਚਾਲੇ 14ਵੀਂ ਤੇ 15ਵੀਂ ਦਾ ਵਿਚਾਲੇ ਇਹਨਾਂ ਦਾ ਟਾਈਮ ਦਿੱਤਾ ਜਾਂਦਾ ਹੈ। ਇੱਕ ਸੋਰਸ 1366 ਤੋਂ 1467 ਤੱਕ ਕਿ ਉਹਨਾਂ ਦੀ 100 ਸਾਲ ਦੇ ਲਗਭਗ ਉਮਰ ਹੋਈ ਹੈ, ਉਹਨਾਂ ਦਾ ਓਰੀਜਨ ਦੱਸਦਾ ਹੈ। ਉਹ ਮੂਲ ਤੌਰ ਤੇ ਕਿੱਥੋਂ ਦੇ ਸਨ, ਕਿਉਂਕਿ ਜ਼ਾਹਰ ਹੈ ਕਿ ਭਗਤ ਰਾਮਾਨੰਦ ਜਿਹੜੇ ਨੇ ਉਹ ਭਗਤੀ ਲਹਿਰ ਦੇ ਨਾਲ ਜੋੜਿਆ ਜਾਂਦਾ ਹੈ ਔਰ ਭਗਤੀ ਲਹਿਰ ਦਾ ਜਨਮ ਸਾਊਥ ਦੇ ਵਿੱਚ ਹੋਇਆ ਹੈ। ਰਾਮਾਨੰਦ ਜਿਹੜਾ ਰਾਮਾਨੁਜ ਉਸ ਦੇ ਫਾਊਂਡਰ ਸਨ ਔਰ ਰਾਮਾਨੁਜ ਤੋਂ ਬਾਅਦ ਸਵਾਮੀ ਰਘਵਾਨੰਦ ਹੋਏ। ਉਹਨਾਂ ਨੇ ਜਿਹੜੀ ਇਹਨਾਂ ਦੀ ਸਾਰੀ ਸੰਪਰਦਾ ਸੀ ਉਹਨੂੰ ਸ਼੍ਰੀ ਸੰਪਰਦਾ ਕਿਹਾ ਜਾਂਦਾ ਹੈ ਔਰ ਉਸ ਨੂੰ ਹੀ ਜਿਹੜਾ ਭਗਤ ਰਾਮਾਨੰਦ ਜੀ ਨੇ ਹੈਡ ਕੀਤਾ। ਜ਼ਾਹਰ ਹੈ ਉਹਨਾਂ ਦੇ ਕੁਝ ਵਰਕ ਜਿਹੜੇ ਨੇ ਉਹ ਸੰਸਕ੍ਰਿਤ 'ਚ ਵੀ ਨੇ, ਲੇਕਿਨ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦਾ ਇੱਕੋ ਹੀ ਸ਼ਬਦ ਹੈ। ਔਰ ਜਿਹੜੇ ਈਵਨ ਇਹਨਾਂ ਦੇ ਜੀਵਨ ਬਾਰੇ ਜਿਹੜੇ ਅੱਡ ਮਿਲਦੇ ਨੇ ਕਿ ਵੀ ਪਹਿਲਾਂ ਉਹ ਜਿਹੜਾ ਭਗਤੀ ਮਾਰਗ ਜਾਂ ਜਿਵੇਂ ਅਸੀਂ ਭਗਤ ਕਬੀਰ ਜੀ ਜਾਂ ਰਵਿਦਾਸ ਜੀ ਤੋਂ ਵੀ ਜੇ ਗੱਲ ਸ਼ੁਰੂ ਕਰੀਏ, ਜਿਹੜੇ ਇਹਨਾਂ ਦੇ ਰਾਮਾਨੰਦ ਜੀ ਦੇ ਚੇਲੇ ਸਨ, ਸੋ ਇਹ ਸਾਰੇ ਮੂਰਤੀ ਪੂਜਕ ਦੇ ਤੌਰ ਤੇ ਇਹਨਾਂ ਨੇ ਆਪਣਾ ਰੂਹਾਨੀਅਤ ਦਾ ਸਫ਼ਰ ਸ਼ੁਰੂ ਕੀਤਾ, ਬੁੱਤ ਪ੍ਰਸਤੀ। ਲੇਕਿਨ ਹੌਲੀ ਹੌਲੀ ਜਦੋਂ ਉਹਨਾਂ ਦੇ ਅੰਦਰ ਸੱਚਮੁੱਚ, ਕਿਉਂਕਿ ਅੰਦਰ ਪਿਓਰ ਭਾਵਨਾ ਸੀ, ਅੰਦਰ ਖਾਲਸ ਪਿਆਰ ਸੀ, ਪਿਆਰ ਤੋਂ ਬਿਨਾਂ ਕੁਛ ਨਹੀਂ ਸੀ ਔਰ ਉਸੇ ਹੀ ਰੱਬ ਨੇ, ਹੁਣ ਇਹ ਤਾਂ ਠੀਕ ਹੈ ਕਿ ਬੁੱਤ ਰੱਬ ਨਹੀਂ ਨੇ, ਪਰ ਬੁੱਤਾਂ 'ਚ ਵੀ ਤਾਂ ਰੱਬ ਹੈ। ਜੇ ਰੱਬ ਜੜ ਤੇ ਚੇਤਨ ਸਾਰਿਆਂ 'ਚ ਹੈ ਤੇ ਜੇ ਰੱਬ ਨੂੰ ਇਹ ਲੱਗਦਾ ਹੈ ਕਿ ਵੀ ਇਹ ਮੇਰਾ ਪਿਆਰਾ, ਭਾਵੇਂ ਜੁੜ ਗਲਤ ਚੀਜ਼ ਨਾਲ ਰਿਹਾ ਪਰ ਇਸ ਦੇ ਅੰਦਰ ਸੱਚਾ ਪਿਆਰ ਹੈ, ਤੇ ਉਹ ਫਿਰ ਉਸ ਰਾਹੀਂ ਉਹਨੂੰ ਠੀਕ ਰਸਤੇ ਤੇ ਵੀ ਲੈ ਆਉਂਦਾ। ਔਰ ਇਹੀ ਕਾਰਨ ਹੈ ਕਿ ਵੀ ਜਿਹੜੇ ਜਿਨ੍ਹਾਂ ਨੇ ਆਪਣਾ ਸਫ਼ਰ ਬੁੱਤ ਪ੍ਰਸਤੀ ਤੋਂ ਵੀ ਸ਼ੁਰੂ ਕੀਤਾ, ਅਲਟੀਮੇਟਲੀ ਉਸ ਨਿਰਗੁਣ ਰੱਬ ਦਾ ਹਿੱਸਾ ਬਣੇ। ਔਰ ਜਦੋਂ ਅਸੀਂ ਭਗਤ ਕਬੀਰ ਜੀ ਦਾ ਹੀ ਜੇ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ, ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ, ਭੂਲੀ ਮਾਲਨੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ। ਹੁਣ ਉਹੀ ਕਬੀਰ ਸਾਹਿਬ ਜਿਹੜੇ ਰਾਮਾਨੰਦ ਦੇ ਚੇਲਾ ਹੋਣ ਦੇ ਨਾਤੇ ਬੁੱਤ ਪ੍ਰਸਤੀ ਤੋਂ ਜਿਨ੍ਹਾਂ ਨੇ ਸਫ਼ਰ ਸ਼ੁਰੂ ਕੀਤਾ ਹੋਏਗਾ, ਉਹ ਇਸ ਹੱਦ ਤੱਕ ਆ ਗਏ ਕਿ ਮਾਲਣ ਨੂੰ ਕਹਿ ਰਹੇ ਨੇ ਕਿ ਤੂੰ ਬੁੱਤ ਦੀ ਪੂਜਾ ਦੇ ਲਈ ਜਿਹੜਾ ਇਹ ਹਾਰ ਬਣਾ ਕੇ ਲਿਜਾ ਰਹੀ ਹੈ, ਪੱਤੀ ਇੱਕ ਫੁੱਲ ਤੋੜ ਰਹੀ ਹੈ, ਤੈਨੂੰ ਇਹ ਨਹੀਂ ਪਤਾ ਹੈ ਵੀ ਜਿਸ ਬੁੱਤ ਲਈ ਤੂੰ ਲਿਜਾਣਾ ਉਹ ਤਾਂ ਨਿਰਜਿੰਦ ਹੈ, ਉਹਦੇ 'ਚ ਜ਼ਿੰਦਗੀ ਨਹੀਂ ਹੈ। ਤੇ ਜਿਹੜੇ ਤੂੰ ਪਲਾਂਟਸ ਤੋੜ ਰਹੀ ਹੈ ਇਹ ਤਾਂ ਜ਼ਿੰਦਗੀ ਨਾਲ ਭਰੇ ਹੋਏ ਨੇ। ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ, ਜਿਸ ਪੱਤਰ ਦੇ ਲਈ ਤੂੰ ਉਹਨੂੰ ਤੋੜ ਰਹੀ ਹੈ ਇਹ ਤਾਂ ਨਿਰਜਿੰਦ ਹੈ ਔਰ ਇਧਰ ਜ਼ਿੰਦਗੀ ਧੜਕ ਰਹੀ ਹੈ। ਸੋ ਇਹ ਜਿਹੜਾ ਇੱਕੋ ਇੱਕ ਸ਼ਬਦ ਭਗਤ ਰਾਮਾਨੰਦ ਜੀ ਦਾ ਹੈ, ਇਹ ਬੜਾ, ਜਿਵੇਂ ਮੈਂ ਕਿਹਾ ਕਿ ਬਸੰਤ ਰਾਗ 'ਚ ਹੈ ਔਰ ਇੱਕ ਸ਼ਬਦ ਦੇ ਵਿੱਚ ਹੀ ਬੜੀ ਡੂੰਘੀ ਫਿਲਾਸਫੀ ਹੈ। ਇਹ ਬੁੱਤ ਪ੍ਰਸਤੀ ਨੂੰ ਵੀ ਨਕਾਰਦਾ ਪਰ ਨਾਲ ਦੀ ਨਾਲ ਇਹ ਵੀ ਭਾਵਨਾ ਕਿ ਭਾਈ ਕਿਵੇਂ ਰੱਬ ਚਾਰ 'ਚ ਫੇਰੇ
ਪਸਰਿਆ ਹੋਇਆ। ਜਦੋਂ ਭਗਤ ਜੀ ਦੀ ਪਹਿਲੀ ਲਾਈਨ ਹੀ ਇਸ ਸ਼ਬਦ ਦੀ, ਕਤ ਜਾਈਐ ਰੇ ਕਰ ਲਾਗੋ ਰੰਗ ਮੇਰਾ ਚਿੱਤ ਨਾ ਚਲੈ ਮਨ ਭਇਓ ਭੰਗ, ਇਹਦੇ ਚ ਹੀ ਰਹਾਉ ਦੀ ਤੁਕ ਹੈ ਕਿ ਵੀ ਮੈਂ ਕਿੱਥੇ ਜਾਣਾ। ਕਤ ਜਾਈਐ ਰੇ ਘਰ ਲਾਗੋ ਰੰਗ, ਮੇਰੇ ਅੰਦਰ ਹੀ ਉਸ ਵਾਹਿਗੁਰੂ ਦੇ ਪਿਆਰ ਦਾ ਰੰਗ ਲੱਗਾ ਹੋਇਆ ਹੈ। ਮੇਰਾ ਚਿੱਤ ਨਾ ਚਲੇ, ਮੇਰਾ ਜਿਹੜਾ ਚਿੱਤ ਡੋਲਦਾ ਸੀ, ਕਦੇ ਇੱਧਰ ਜਾਂਦਾ ਸੀ ਕਦੇ ਉੱਧਰ ਜਾਂਦਾ ਸੀ। ਮਨ ਪਿਓ ਪੰਗ ਹੁੰਦਾ ਪਿੰਗਲਾ, ਕਿ ਮੇਰਾ ਮਨ ਮਾਨੂੰ ਪਿੰਗਲਾ ਹੋ ਗਿਆ, ਹੈਂਡੀਕੈਪ ਹੋ ਗਿਆ, ਉਹ ਕਿਤੇ ਹੁਣ ਦੌੜਦਾ ਨਹੀਂ, ਕਿਉਂਕਿ ਮਨ ਦਾ ਸੁਭਾਅ ਤਾਂ ਦਸਾਂ ਦਿਸ਼ਾਵਾਂ 'ਚ ਦੌੜਨ ਦਾ ਹੈ। ਤੇ ਭਗਤ ਜੀ ਫਰਮਾਉਂਦੇ ਨੇ, ਕਤ ਜਾਈਐ ਰੇ ਕਰ ਲਾਗੋ ਰੰਗ ਮੇਰਾ ਚਿੱਤ ਨਾ ਚਲੈ ਮਨ ਭਇਓ ਪੰਗ ਰਹਾਓ, ਕਿ ਵੀ ਮੇਰਾ ਹੁਣ ਮਨ ਖਲੋ ਗਿਆ, ਹੁਣ ਮੈਂ ਕਿੱਥੇ ਜਾਣਾ ਹੈ। ਮੇਰੇ ਤਾਂ ਅੰਦਰ ਹੀ ਉਸ ਵਾਹਿਗੁਰੂ ਦੇ ਪਿਆਰ ਦਾ ਰੰਗ ਲੱਗਾ ਹੋਇਆ ਹੈ। ਏਕ ਦਿਵਸ ਮਨ ਪਈ ਉਮੰਗ ਘਸ ਚੰਦਨ ਚੋਆ ਬਹੁ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਹੁਣ ਬੁੱਤ ਪ੍ਰਸਤੀ ਵਾਲੇ ਕੀ ਕਰਦੇ ਨੇ, ਉਹਦੇ ਚ ਸੁਗੰਧੀ ਹੁੰਦੀ ਹੈ, ਚੋਆ ਇੱਤਰ ਫਲੇਲ ਨੂੰ ਕਹਿੰਦੇ ਨੇ, ਚੰਦਨ ਉਸ ਨੂੰ ਘਸਾਈਏ ਜਿੰਨਾ ਚੰਦਨ ਨੂੰ ਉਹਦੀ ਖੁਸ਼ਬੂ ਚਾਰ ਚਫੇਰੇ ਫੈਲਦੀ ਹੈ। ਤੇ ਭਗਤ ਜੀ ਕਹਿੰਦੇ ਨੇ, ਏਕ ਦਿਵਸ ਮਨ ਪਈ ਉਮੰਗ, ਮੇਰੇ ਮਨ ਚ ਵੀ ਇੱਕ ਦਿਨ ਚਾਹ ਆਇਆ ਕਿ ਮੈਂ ਵੀ ਬੁੱਤ ਪ੍ਰਸਤੀ ਕਰਾਂ, ਪੂਜਾ ਕਰਾਂ ਠਾਕਰ ਦੀ। ਘਸ ਚੰਦਨ, ਚੰਦਨ ਨੂੰ ਮੈਂ ਘਸਾਇਆ, ਚੋਆ ਅਤਰ ਇੱਤਰ ਇਹਨੂੰ ਕਹਿੰਦੇ ਨੇ, ਇੱਤਰ ਫਲੇਲ ਬਹੁਤ ਸੁਗੰਧ ਚਾਰ ਚਫੇਰੇ ਖੁਸ਼ਬੂਆਂ। ਪੂਜਨ ਚਾਲੀ ਬ੍ਰਹਮ ਠਾਏ, ਮੈਂ ਠਾਕਰ ਦੁਆਰੇ ਮੰਦਰ ਦੇ ਵਿੱਚ ਆਪਣੀ ਪੂਜਾ ਦੇ ਲਈ ਚੱਲੀ, ਰੂਹ ਦੀ ਗੱਲ ਹੈ। ਸੋ ਬ੍ਰਹਮ ਬਤਾਇਓ ਗੁਰੂ ਮਨ ਹੀ ਮਾਹੇ, ਪਰ ਇਸ ਤੋਂ ਪਹਿਲਾਂ ਕਿ ਮੈਂ ਇਹ ਸਾਰਾ ਤਰੱਦਦ ਦੇ ਵਿੱਚ ਪੈਂਦਾ, ਮੈਨੂੰ ਰੱਬ ਨੇ ਇਹ ਗਿਆਨ ਦੇ ਦਿੱਤਾ ਕਿ ਭਾਈ ਜਿਹਨੂੰ ਤੂੰ ਪੱਥਰ 'ਚ ਲੱਭਣ ਚੱਲਿਆ ਉਹ ਤਾਂ ਤੇਰੇ ਮਨ ਦੇ ਅੰਦਰ ਹੀ ਵਸਦਾ। ਸੋ ਬ੍ਰਹਮ ਬਤਾਇਓ ਗੁਰੂ ਮਨ ਹੀ ਮਾਏ, ਜਹਾਂ ਜਾਈਏ ਤਹ ਜਲ ਪਖਾਨ ਤੂੰ ਪੂਰ ਰਹੋ ਹੈ ਸਭ ਸਮਾਨ ਵੇਦ ਪੁਰਾਨ ਸਭ ਦੇਖੇ ਜੋਏ ਉਹਾਂ ਤਉ ਜਾਈਏ ਜੋ ਇਹਾਂ ਨਾ ਹੋਏ। ਕਿ ਵੀ ਮੈਂ ਜਿੱਥੇ ਵੀ ਗਿਆ ਉੱਥੇ ਜਾਂ ਤਾਂ ਪਾਣੀ ਹੈ, ਪਾਣੀ ਦੇ ਸਰੋਵਰ ਦਰਿਆ ਬ੍ਰਾਹਮਣਾਂ ਦੇ ਬਣਾਏ ਹੋਏ, ਪਖਾਨ ਪੱਥਰ, ਕਿ ਦੋ ਚੀਜ਼ਾਂ ਹੀ ਨੇ, ਪਾਣੀ 'ਚ ਨਹਾਓ ਤੇ ਪੱਥਰ ਦੀ ਪੂਜਾ ਕਰੋ। ਜਹਾਂ ਜਾਈਏ ਤਹ ਜਲ ਪਖਾਨ, ਪਾਣੀ ਔਰ ਪੱਥਰ ਨੇ। ਤੂੰ ਪੂਰ ਰਹੋ ਹੈ ਸਭ ਸਮਾਨ, ਤੂੰ ਤਾਂ ਕੱਲੇ ਪੱਥਰ ਤੇ ਪਾਣੀ 'ਚ ਨਹੀਂ ਹੈ, ਤੂੰ ਤਾਂ ਸਾਰੇ ਪਾਸੇ ਹੀ ਭਰਪੂਰ ਹੈ। ਵੇਦ ਪੁਰਾਨ ਸਭ ਦੇਖੇ ਜੋਏ, ਕਿ ਮੈਂ ਵੇਦ ਤੇ ਪੁਰਾਣ ਜੋਏ ਹੁੰਦਾ ਢੂੰਡ ਕੇ, ਕਿ ਮੈਂ ਇਹਨਾਂ ਸਾਰਿਆਂ ਨੂੰ ਢੂੰਡ ਕੇ ਦੇਖਿਆ। ਉਹਾਂ ਤਉ ਜਾਈਏ ਜੋ ਇਹਾਂ ਨਾ ਹੋਏ, ਇਹ ਵੀ ਕਿਉਂਕਿ ਬਨਾਰਸ 'ਚ ਭਗਤ ਰਾਮਾਨੰਦ ਰਹੇ, ਇਹਾਂ ਉਹਾਂ ਉੱਥੋਂ ਦੀ ਬੋਲੀ ਵੀ ਹੈ। ਔਰ ਉਹਨਾਂ ਨੇ ਕਿਹਾ ਵੀ ਉੱਥੇ ਤਾਂ ਜਾਵਾਂ ਮੈਂ ਮੰਦਰਾਂ ਦੇ ਵਿੱਚ ਜਾਂ ਪੱਥਰ ਪੂਜਾ ਲਈ, ਜੇ ਇਹਾਂ ਨਾ ਹੋਏ, ਜੇ ਅੰਦਰ ਮੇਰੇ ਨਾ ਹੋਏ। ਤਾਂ ਅਖੀਰ 'ਚ ਭਗਤ ਜੀ ਨੇ ਫਰਮਾਇਆ, ਸਤਿਗੁਰ ਮੈਂ ਬਲਿਹਾਰੀ ਤੋਰ ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ ਰਾਮਾਨੰਦ ਸੁਆਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਭਗਤ ਜੀ ਫਰਮਾਉਂਦੇ ਨੇ ਕਿ ਹੇ ਮੇਰੇ ਵਾਹਿਗੁਰੂ, ਮੈਂ ਤੇਰੇ ਤੋਂ ਬਲਿਹਾਰ ਹੈ, ਤੂੰ ਬਖਸ਼ਿਸ਼ ਕਰਕੇ ਮੇਰੇ ਸਾਰੇ ਜਿਹੜੇ ਬੜੇ ਖਤਰਨਾਕ ਡਾਊਟ ਸਨ, ਭਰਮ ਸਨ ਮੇਰੇ, ਉਹ ਤੂੰ ਕੱਟ ਦਿੱਤੇ ਨੇ। ਰਾਮਾਨੰਦ ਸੁਆਮੀ ਰਮਤ ਬ੍ਰਹਮ, ਮੇਰਾ ਸੁਆਮੀ, ਮੇਰਾ ਮਾਲਕ, ਮੇਰਾ ਵਾਹਿਗੁਰੂ ਉਹ ਹੈ ਜਿਹੜਾ ਹਰ ਇੱਕ ਦੇ ਵਿੱਚ ਰਮਿਆ ਹੋਇਆ ਹੈ, ਓਮਨੀ ਪ੍ਰੈਜ਼ੈਂਟ ਹੈ। ਗੁਰ ਕਾ ਸ਼ਬਦ ਕਾਟਿਆ ਕੋਟ ਕਰਮ, ਗੁਰੂ ਦਾ ਸ਼ਬਦ, ਰੱਬ ਦਾ ਸ਼ਬਦ ਜਿਹੜਾ ਹੈ ਉਹ ਕਰੋੜਾਂ ਮਾੜੇ ਕਰਮਾਂ ਨੂੰ ਕੱਟ ਕੇ ਸੁੱਟ ਦਿੰਦਾ ਹੈ। ਤੇ ਹੁਣ ਕਤ ਜਾਈਏ ਰੇ ਕਰ ਲਾਗੋ ਰੰਗ ਮੇਰਾ ਚਿੱਤ ਨਾ ਚਲੇ ਮਨ ਪਿਓ ਭੰਗ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕਰ ਲੈਣੇ ਇਜਾਜ਼ਤ। ਵਿਊਅਰਸ, ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।